ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਜਨਵਰੀ 16 ਤੋਂ ਬਾਪੂ ਸੂਰਤ ਸਿੰਘ ਜੀ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਇਸ ਸੰਬੰਧੀ ਇਸ ਵੇਲੇ ਪੰਜਾਬ ਵਿੱਚ ਕਾਫੀ ਜਥੇਬੰਦੀਆਂ ਇਸ ਮੁਹਿੰਮ ਦੇ ਨਾਲ ਜੁੜ ਚੁੱਕੀਆਂ ਹਨ ਅਤੇ ਇਸ ਸੰਘਰਸ਼ ਨੂੰ ਸਮਰਪਿਤ ਯੂਨਾਈਟਿਡ ਖਾਲਸਾ ਦਲ ਯੂਕੇ ਵੀ ਸ਼ਾਮਿਲ ਹੈ। ਆਓ ਅੱਜ ਅਸੀਂ ਇਸ ਮੁੱਦੇ ਸੰਬੰਧੀ ਅਤੇ ਹੋਰ ਰੀਸੈਂਟ ਮੁੱਦਿਆਂ ਤੇ ਗੱਲਬਾਤ ਕਰਾਂਗੇ ਯੂਨਾਈਟਿਡ ਖਾਲਸਾ ਦਲ ਦੇ ਜਨਰਲ ਸਕੱਤਰ ਸਰਦਾਰ ਲਵਸ਼ਿੰਦਰ ਸਿੰਘ ਦਾਲੇਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਯੂਕੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ, ਚਾਹਾਂਗੇ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ, ਆਲਸੋ ਇਸ ਜਥੇਬੰਦੀ ਬਾਰੇ ਵੀ ਦੱਸੋ ਕਿ ਇਸ ਜਥੇਬੰਦੀ ਦਾ ਕੀ ਮਿਸ਼ਨ ਹੈ। ਹਾਂਜੀ, ਮੇਰਾ ਪਿਛੋਕੜ ਮੇਰਾ ਪਿੰਡ ਡੱਲੇਵਾਲ ਆ, ਜੋ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਜਲੰਧਰ ਦੇ ਵਿੱਚ ਆਉਂਦਾ ਆ, ਗੁਰਾਇਆ ਥਾਣੇ ਦੇ ਅਧੀਨ। ਹਾਂਜੀ, ਤੇ ਉੱਥੇ ਦਾ ਮੈਂ ਰਹਿਣ ਵਾਲਾ ਆ ਜੀ। ਤੇ 1982 ਦੇ ਵਿੱਚ ਮੈਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੋਇਆ ਸੀਗਾ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਇਹ ਸੰਘਰਸ਼ ਸ਼ੁਰੂ ਹੋ ਗਿਆ ਜੀ, ਤੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਹਾਂਜੀ, ਔਰ ਬਹੁਤ ਸਾਰੇ ਉਸ ਤੋਂ ਬਾਅਦ ਐਕਸ਼ਨ ਵਗੈਰਾ ਕਰਨ ਤੋਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ 9 ਨਵੰਬਰ 1985 ਨੂੰ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਕੁਝ ਸਮਾਂ ਜਲੰਧਰ ਜੇਲ੍ਹ ਦੇ ਵਿੱਚ 5 ਮਹੀਨੇ ਤੇ ਫਿਰ 1 ਸਾਲ ਸੰਗਰੂਰ ਜੇਲ੍ਹ ਵਿੱਚ ਰਿਹਾ ਜੀ। ਉੱਥੋਂ ਫਿਰ ਰਿਹਾਈ ਹੋਈ ਸੀਗੀ 20 ਅਪ੍ਰੈਲ 1987 ਨੂੰ ਜੀ। ਤੇ ਦੁਬਾਰਾ ਮੈਂ 4 ਅਗਸਤ 1987 ਨੂੰ ਫਿਰ ਫੜਿਆ ਗਿਆ ਸੀਗਾ। ਸਵਰਨੀ ਘੋਟਨੇ ਦੇ ਕੈਟਾਂ ਨੇ ਮੈਨੂੰ ਫੜ ਲਿਆ ਸੀਗਾ ਜਲੰਧਰ ਲਾਇਲਪੁਰ ਖਾਲਸਾ ਕਾਲਜ ਦੇ ਮੂਹਰਿਓਂ ਜੀ। ਤੇ ਉਸ ਤੋਂ ਬਾਅਦ ਮੈਂ ਕੁਝ ਸਮਾਂ 10 ਦਿਨ ਪਰਸ ਹਿਰਾਸਤ ਵਿੱਚ ਰਿਹਾ ਸੀਗਾ, ਪਰਸ ਰਿਮਾਂਡ ਦੇ ਵਿੱਚ। ਤੇ ਫਿਰ ਜਲੰਧਰ ਜੇਲ੍ਹ ਤੇ ਉਸ ਤੋਂ ਬਾਅਦ ਨਾਭਾ ਜੇਲ੍ਹ। ਹਾਂਜੀ, ਤੇ 1988 ਦੇ ਅਖੀਰ ਵਿੱਚ ਮੇਰੀ ਰਿਹਾਈ ਹੋਈ ਸੀਗੀ ਉੱਥੋਂ ਜੀ। ਤੇ ਅੱਜ ਦੇ ਦਿਨ, ਅੱਜ ਤੋਂ ਪੂਰੇ 26 ਸਾਲ ਪਹਿਲਾਂ 21 ਮਈ 1999 ਨੂੰ ਮੈਂ ਇੰਗਲੈਂਡ ਆ ਗਿਆ। ਹਾਂਜੀ, ਤੇ ਵੀਰ ਸਾਹਿਬ ਜਥੇਬੰਦੀ ਦਾ ਬਾਰੇ ਵੀ ਜਾਣਕਾਰੀ ਦਿਓ। ਜਥੇਬੰਦੀ ਸਾਡੀ ਹੈਗੀ ਯੂਨਾਈਟਿਡ ਖਾਲਸਾ ਦਲ ਆ। ਹਾਂਜੀ, ਜਦੋਂ ਮੈਂ ਇੰਗਲੈਂਡ ਆਈ ਸੀ, ਮੈਂ ਤੇ ਹੋਰ ਮੇਰੇ ਕੁਝ ਇੱਥੇ ਦੋਸਤ ਸਨ ਜੀ, ਤਾਂ ਉਸ ਵੇਲੇ ਇੱਥੇ 3 ਫੈਡਰੇਸ਼ਨਾਂ ਸੀਗੀਆਂ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ 3 ਗਰੁੱਪ ਸੀਗੇ। ਹਾਂਜੀ, ਤੇ ਉਹ ਸਾਰੇ ਹੀ ਖਾਲਿਸਤਾਨੀ ਸੀਗੇ ਜੀ, ਤੇ ਸਾਰੇ ਚਾਹੁੰਦੇ ਸੀ ਕਿ ਸਾਡੇ ਨਾਲ ਚੱਲੋ ਨਾ। ਹਾਂਜੀ, ਤੇ ਅਖੀਰ ਫਿਰ ਪਿੱਛੇ ਭਾਈ ਗੁਰਜੀਤ ਸਿੰਘ ਜੋ ਪ੍ਰਧਾਨ ਸੀ ਫੈਡਰੇਸ਼ਨ ਦੇ ਜੀ, ਤੇ ਉਹਨਾਂ ਨਾਲ ਸਲਾਹ ਕਰਕੇ ਤੇ ਅਸੀਂ ਇੱਥੇ ਸਿੱਖ ਫੈਡਰੇਸ਼ਨ ਦਾ ਹੀ ਢਾਂਚਾ ਬਣਾ ਲਿਆ ਸੀਗਾ। ਹਾਂਜੀ, ਤੇ ਉਸ ਤੋਂ ਬਾਅਦ ਜਦੋਂ ਸਿਮਰਜੀਤ ਸਿੰਘ ਮਾਨ ਇੰਗਲੈਂਡ ਆਏ ਸੀਗੇ, ਹਾਂਜੀ, ਉਹਨਾਂ ਨੇ ਫਿਰ ਇੱਥੇ ਅਕਾਲੀ ਦਲ ਦਾ ਆਪਣਾ ਵਿੰਗ ਬਣਾਇਆ ਸੀਗਾ। ਅਸੀਂ ਪੰਥਕ ਏਕਤਾ ਨੂੰ ਮੁੱਖ ਰੱਖ ਕੇ ਉਹਦੇ ਵਿੱਚ ਸ਼ਾਮਲ ਹੋ ਗਏ ਸੀ ਉਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ। ਹਾਂਜੀ, ਤੇ 8 ਸਾਲ ਪਹਿਲਾਂ 2007 ਦੇ ਵਿੱਚ। ਹਾਂਜੀ, ਤੇ ਉਸ ਤੋਂ ਬਾਅਦ ਕੁਝ ਗੱਲਾਂ ਨੂੰ ਲੈ ਕੇ ਮਤਭੇਦ ਹੋ ਗਏ ਸੀਗੇ ਤੇ ਅਸੀਂ ਪਾਰਟੀ ਤੋਂ ਬਾਹਰ ਹੋ ਗਏ ਸੀਗੇ। ਤੇ ਉਦੋਂ ਅਸੀਂ ਯੂਨਾਈਟਿਡ ਖਾਲਸਾ ਦਲ ਹੋਂਦ ਵਿੱਚ ਲਿਆਂਦਾ ਸੀਗਾ। ਹਾਂਜੀ, ਤੇ ਉਸ ਵੇਲੇ ਮੇਰੇ ਨਾਲ 11 ਬ੍ਰਾਂਚਾਂ ਦੇ ਪ੍ਰਧਾਨ ਜੀ, 12 ਐਗਜ਼ੀਕਟਿਵ ਮੈਂਬਰ ਪਾਰਟੀ ਛੱਡ ਕੇ ਆ ਗਏ ਸੀਗੇ ਬਾਹਰ ਜੀ। ਉਦੋਂ ਅਸੀਂ ਯੂਨਾਈਟਿਡ ਖਾਲਸਾ ਦਲ ਦਾ ਗਠਨ ਕੀਤਾ ਸੀ। ਹਾਂਜੀ, ਤੇ ਵੀਰ ਜੀ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਕਿ ਜਿਸ ਤਰ੍ਹਾਂ ਸੁਣਨ ਵਿੱਚ ਆਇਆ ਸੀ ਕਿ ਤੁਸੀਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਜੂਨ 84 ਦੇ ਵਿੱਚ, ਤੁਸੀਂ ਉਸ ਵੇਲੇ ਉੱਥੇ ਮੌਜੂਦ ਸੀਗੇ। ਅਸੀਂ ਚਾਹਾਂਗੇ ਕਿ ਜਿਹੜਾ ਹੁਣ ਸਾਡੇ ਜੂਨ 84 ਦੇ ਘੱਲੋਕਾਰ ਜਿਹੜੀ ਐਨੀਵਰਸਰੀ ਆ ਰਹੀ ਹੈ ਉਸ ਸੰਬੰਧੀ ਸਾਨੂੰ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ, ਪਰ ਅੱਜ ਅਸੀਂ ਤੁਹਾਡੇ ਨਾਲ ਸਪੈਸ਼ਲ ਜਿਹੜੇ ਰੀਸੈਂਟ ਮੁੱਦੇ ਨੇ ਉਹਨਾਂ ਦੇ ਉੱਪਰ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਅਸੀਂ ਪੰਜਾਬ ਬਾਰੇ ਵੀ ਗੱਲਬਾਤ ਕਰਾਂਗੇ। ਪਹਿਲਾਂ ਜਿਸ ਤਰ੍ਹਾਂ ਤੁਸੀਂ ਇੰਗਲੈਂਡ ਵਿੱਚ ਰਹਿੰਦੇ, ਤਾਂ ਅਸੀਂ ਇੰਗਲੈਂਡ ਤੋਂ ਸਟਾਰਟ ਕਰਦੇ ਹਾਂ। ਜਿਸ ਤੁਸੀਂ ਜਾਣਦੇ ਕਿ ਇੰਗਲੈਂਡ 'ਚ ਰੀਸੈਂਟਲੀ ਚੋਣਾਂ ਹੋ ਕੇ ਹਟੀਆਂ ਨੇ। ਇਹਨਾਂ ਚੋਣਾਂ ਦੌਰਾਨ ਸਿੱਖ ਫੈਡਰੇਸ਼ਨ ਆਫ ਯੂਕੇ ਨੇ 10 ਪੁਆਇੰਟ ਵਾਲਾ ਸਿੱਖ ਮੈਨੀਫੈਸਟੋ ਜਾਰੀ ਕੀਤਾ ਸੀਗਾ, ਜਿਸ ਦੇ ਵਿੱਚ ਸਾਡੀ ਜਥੇਬੰਦੀ ਨੇ ਵੀ ਹੈਲਪ ਕੀਤੀ ਹੈ। ਓਵਰਆਲ ਸਿੱਖ ਸੰਗਤਾਂ ਦੇ ਇਸ ਉਪਰਾਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਆਲਸੋ ਤੁਸੀਂ ਕੀ ਇਹਨਾਂ ਚੋਣਾਂ ਤੋਂ ਸੰਤੁਸ਼ਟ ਹੋ? ਹਾਂਜੀ, ਬਿਲਕੁਲ। ਜਿਹੜਾ ਉਹਨੇ ਚੋਣ ਮੈਨੀਫੈਸਟੋ ਬਣਾਇਆ ਸੀ ਉਹ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਜੀ। ਉਹਦੇ ਵਿੱਚ ਆਮ ਸਿੱਖਾਂ ਨੂੰ ਬਹੁਤ ਸਹੂਲਤ ਮਿਲ ਗਈ ਸੀਗੀ। ਜਦੋਂ ਵੀ ਕੋਈ MP ਉਹਨਾਂ ਤੋਂ ਵੋਟਾਂ ਮੰਗਣ ਆਉਂਦਾ ਸੀਗਾ ਜੀ, ਉਹਦੀ ਕਾਪੀ ਮੋਹਰੇ ਕਰ ਦਿੰਦੇ ਸੀਗੇ ਵੀ ਤੁਸੀਂ ਦੱਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ। ਹਾਂਜੀ, ਤੇ ਇਸ ਕਰਕੇ ਉਹ ਸਿੱਖਾਂ ਜਿਹੜੀ ਗੱਲ ਆ ਐਤਕੀ ਸਾਰੇ MPਆਂ ਤੱਕ ਪਹੁੰਚੀ ਆ। ਉਹ ਪਈ ਇਹਨਾਂ ਦੀਆਂ ਕੀ ਇੱਥੇ ਡਿਮਾਂਡਸ ਹੈਗੀਆਂ ਇੰਗਲੈਂਡ ਵਿੱਚ ਵੀ,
ਤੇ ਪੰਜਾਬ ਦੇ ਵਿੱਚ ਵੀ ਜਿਹੜੀ ਆਪਣੀ ਮੂਵਮੈਂਟ ਚੱਲਦੀ ਆ ਉਹਦੇ ਸੰਬੰਧ ਦੇ ਵਿੱਚ ਵੀ ਜੋ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ ਉਹ ਵੀ ਉਹਦੇ ਵਿੱਚ ਸ਼ਾਮਲ ਆ। ਹਾਂਜੀ। ਤੇ ਬਹੁਤ ਸਾਰੇ ਐਮਪੀਆਂ ਨੇ ਸਾਰੀਆਂ ਪਾਰਟੀਆਂ ਨੇ ਤਕਰੀਬਨ ਇਹਦੇ ਤੇ ਸਹਿਮਤੀ ਦਿੱਤੀ ਸੀਗੀ ਜੀ। ਤੇ ਸਭ ਤੋਂ ਜ਼ਿਆਦਾ ਵੈਸੇ ਲੇਬਰ ਵਾਲਿਆਂ ਨੇ ਦਿੱਤੀ ਸੀਗੀ। ਹਾਂਜੀ। ਤੇ ਜੋ ਚੋਣਾਂ ਹੋਈਆਂ ਉਹਦੇ ਵਿੱਚ ਵੀ ਸਿੱਖਾਂ ਨੇ ਉਹਨਾਂ ਐਮਪੀਜ਼ ਨੂੰ ਵੋਟਾਂ ਪਾਈਆਂ, ਚਾਹੇ ਉਹ ਕਿਸੇ ਵੀ ਪਾਰਟੀ ਦਾ ਸੰਬੰਧ ਰੱਖਦੇ ਸੀ। ਹਾਂਜੀ। ਤੇ ਜਿਹੜੇ ਉਹ ਚੋਣ ਮੈਨੀਫੈਸਟੋ ਦੇ ਨਾਲ ਦਾ ਸਹਿਮਤੀ ਰੱਖਦੇ ਸੀਗੇ। ਹਾਂਜੀ। ਤੇ ਇਸੇ ਤਰ੍ਹਾਂ ਜਿਹੜਾ ਸਕਾਟਲੈਂਡ ਦੇ ਵਿੱਚ 56 ਐਮਪੀ ਉਹਨਾਂ ਦੇ ਬਣੇ ਆ। ਹਾਂਜੀ। ਤੇ ਜਦਕਿ ਤਿੰਨ ਐਮਪੀ ਬਾਹਰਲੇ ਆ ਤੇ ਬਾਕੀ ਉਹਨਾਂ ਦੇ ਆਪਣੇ ਆ ਜਿਹੜੀ SNP ਆ ਉੱਥੋਂ ਦੀ ਸਕਾਟਿਸ਼ ਨੈਸ਼ਨਲ ਪਾਰਟੀ। ਜੀ ਜੀ। ਤੇ ਇਸ ਕਰਕੇ ਸਿੱਖਾਂ ਨੇ ਇਹਦੇ ਵਿੱਚ ਕਾਫੀ ਪਾਰਟੀਸਪੇਟ ਕੀਤਾ ਔਰ ਵੋਟਾਂ ਵੀ ਬਹੁਤ ਵੱਡੀ ਪੱਧਰ ਤੇ ਪਾਈਆਂ ਐਮਪੀਜ਼ ਨੂੰ। ਹਾਂਜੀ। ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੀ ਪਾਰਟੀ ਹੈਗੀ ਤੇ ਨੂੰ ਪਾਉਣੀ ਕਿਹੜੀ ਨੂੰ ਨਹੀਂ, ਬਸ ਇਹੀ ਦੇਖਿਆ ਵੀ ਜਿਹੜਾ ਸਿੱਖਾਂ ਦੀ ਗੱਲ ਕਰੇਗਾ ਉਹਨੂੰ ਵੋਟ ਪਾਣੀ। ਜੀ ਬਿਲਕੁਲ। ਅਮੀ ਵਿੱਚ ਤੁਸੀਂ ਗੱਲ ਕੀਤੀ ਸਕਾਟਲੈਂਡ ਦੀ, ਜਿਸ ਤਰ੍ਹਾਂ ਆਈ ਥਿੰਕ ਇਟ ਵਾਸ ਲਾਸਟ ਈਅਰ ਜੋ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ ਸੀਗਾ, ਪਰ ਜਿਸ ਤਰ੍ਹਾਂ ਹੁਣ ਵੀ 56 ਤੇ ਸੀਟਾਂ ਤੇ ਜਿੱਤੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਵਾਪਸ ਚਾਂਸਸ ਹੋ ਸਕਦੇ ਨੇ ਰੈਫਰੈਂਡਮ ਦੇ? ਆਲਸੋ ਸਕਾਟਲੈਂਡ ਦੀ ਆਜ਼ਾਦੀ ਤੇ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਤੁਸੀਂ ਕੀ ਸਿਮਿਲੈਰਿਟੀਜ਼ ਦੇਖਦੇ ਹੋ ਕਿ ਸਾਡੇ ਵੀ ਚਾਂਸਸ ਹੋ ਸਕਦੇ? ਜੇ ਕਿਸੇ ਨੂੰ ਕੋਈ ਦੇਸ਼ ਜਾਂ ਕੋਈ ਕੰਟਰੀ ਕੋਈ ਜਾਂ ਭਾਈਚਾਰਾ ਕਿਸੇ ਨੂੰ ਦਬਾ ਕੇ ਰੱਖਣਾ ਚਾਹੁੰਦਾ ਜੀ, ਉਹਨੂੰ ਤੇ ਹੱਕ ਹੈਗਾ ਕਿ ਉਹ ਵੱਖਰਾ ਹੋ ਜਾਵੇ। ਹਾਂਜੀ। ਤੇ ਉਸ ਰੈਫਰੈਂਡਮ ਦੇ ਵਿੱਚ ਭਾਵੇਂ ਕਿ ਉਹਨਾਂ ਦੀ ਹਾਰ ਹੋ ਗਈ ਸੀ, ਪਰ ਹੁਣ ਉਹਨਾਂ ਦੇ 56 ਐਮਪੀ ਜਿੱਤ ਗਏ। ਇਹ ਵੀ ਇੱਕ ਅਚੰਭੇ ਵਾਲੀ ਗੱਲ ਆ। ਹਾਂਜੀ ਜੀ। ਤੇ ਇੱਕਦਮ ਲੋਕਾਂ ਦਾ ਝੁਕਾਅ ਕਿੱਦਾਂ ਬਦਲ ਗਿਆ ਨਾ। ਹਾਂਜੀ। ਤੇ ਇਹਦੇ ਬਾਰੇ ਵੀ ਜਾਣਨ ਦੀ ਲੋੜ ਆ ਵੀ ਇਹ ਕਿਸ ਤਰ੍ਹਾਂ ਹੋ ਗਿਆ, ਜਾਂ ਉਹ ਉਸ ਵੇਲੇ ਕੀ ਹੋਇਆ ਸੀਗਾ ਵੀ ਉਹ ਉਸ ਵੇਲੇ ਹਵਾ ਉਲਟ ਚੱਲ ਗਈ ਤੇ ਹੁਣ ਦੂਜੇ ਪਾਸੇ ਚੱਲ ਗਈ। ਜੀ ਬਿਲਕੁਲ। ਤੇ ਇਸੇ ਤਰ੍ਹਾਂ ਜਿੱਦਾਂ ਇਹਨਾਂ ਲੋਕਾਂ ਨੂੰ ਹੱਕ ਆ ਵੱਖਰੇ ਹੋਣ ਦਾ, ਇੱਦਾਂ ਸਿੱਖਾਂ ਨੂੰ ਵੀ ਹੱਕ ਹੈਗਾ ਤੇ ਹਿੰਦੁਸਤਾਨ ਦੇ ਵਿੱਚ ਵੱਖਰੇ ਹੋਣ ਦਾ। ਹਾਂਜੀ ਜੀ। ਤੇ ਖਾਲਿਸਤਾਨ ਆ ਜਿਹੜਾ ਉਹ ਸਿੱਖਾਂ ਦਾ ਕੌਮੀ ਨਿਸ਼ਾਨਾ ਆ। ਬਿਲਕੁਲ। ਤੇ ਉਹ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹਾਦਤ ਦੇ ਨਾਲ ਸਿਰਜਿਆ ਹੋਇਆ ਇੱਕ ਨਿਸ਼ਾਨਾ ਹੈ ਕੌਮ ਦਾ। ਜੀ। ਤੇ ਜਿਹਨੂੰ ਕੌਮ ਜ਼ਰੂਰ ਪ੍ਰਾਪਤ ਕਰੇਗੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਪੰਜਾਬ ਵੱਲ ਜਾਣਦੇ ਹਾਂ। ਜਿਸ ਤੁਸੀਂ ਜਾਣਦੇ ਕਿ ਬਾਪੂ ਸੂਰਤ ਸਿੰਘ ਜੀ ਜਨਵਰੀ 16 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਸੰਘਰਸ਼ ਹਜੇ ਵੀ ਜਾਰੀ ਹੈ। ਇਸ ਸੰਬੰਧੀ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ, ਰੋਸ ਵਿਖਾਵੇ ਵੀ ਕੀਤੇ ਜਾ ਰਹੇ ਨੇ, ਸਿੱਖ ਆਪਣੀ ਗ੍ਰਿਫਤਾਰੀਆਂ ਵੀ ਦੇ ਰਹੇ ਨੇ। ਓਵਰਆਲ ਤੁਸੀਂ ਇਸ ਬਾਰੇ ਕੀ ਸੋਚਦੇ? ਤੁਹਾਡੀ ਜਥੇਬੰਦੀ ਇਸ ਵਿੱਚ ਕੀ ਕਰ ਰਹੀ ਹੈ? ਹਾਂਜੀ, ਇੱਥੇ ਇੰਗਲੈਂਡ ਦੇ ਵਿੱਚ ਨਾ ਤਕਰੀਬਨ 12 ਜਥੇਬੰਦੀਆਂ ਦੀ ਇੱਕ ਸਾਂਝੀ ਸੰਸਥਾ ਬਣਾਈ ਹੋਈ ਆ। ਉਹਦਾ ਨਾਮ ਹੈਗਾ ਆ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ UK ਜੀ। ਤੇ ਉਹ 12 ਦੇ ਵਿੱਚ ਅਸੀਂ ਵੀ ਸ਼ਾਮਲ ਆ। ਹਾਂਜੀ। ਤੇ ਉਹਨਾਂ ਸਾਰਿਆਂ ਵੱਲੋਂ ਹੀ ਇੱਥੇ ਪਹਿਲਾਂ 10 ਤਰੀਕ ਨੂੰ ਕਾਨਫਰੰਸ ਕੀਤੀ ਗਈ ਸੀਗੀ ਜੀ। ਤੇ ਜੋ ਬਾਪੂ ਸੂਰਤ ਸਿੰਘ ਦਾ ਸੰਘਰਸ਼ ਆ ਉਹਦੀ ਚੜ੍ਹਦੀ ਕਲਾ ਵਾਸਤੇ ਅਖੰਡ ਪਾਠ ਸਾਹਿਬ ਕਰਨ ਤੋਂ ਬਾਅਦ ਕਾਨਫਰੰਸ ਕੀਤੀ ਗਈ ਸੀ ਗੁਰੂ ਨਾਨਕ ਗੁਰਦੁਆਰਾ ਸਮੈਦਕ ਦੇ ਵਿੱਚ। ਹਾਂਜੀ। ਤੇ ਉਸ ਦਿਨ ਫਿਰ ਮੀਟਿੰਗ ਵਿੱਚ ਡਿਸਾਈਡ ਹੋਇਆ ਸੀਗਾ ਬਾਅਦ ਦੇ ਵਿੱਚ ਭਾਈ ਇੱਥੇ ਛੇਤੀ ਤੋਂ ਛੇਤੀ ਰੋਸ ਮੁਜ਼ਾਹਰਾ ਕੀਤਾ ਜਾਵੇ। ਹਾਂਜੀ। ਉਹ ਫਿਰ 15 ਮਈ ਨੂੰ ਸ਼ੁੱਕਰਵਾਰ ਵਾਲੇ ਦਿਨ ਇੱਥੇ ਬਰਮਿੰਘਮ ਦੇ ਵਿੱਚ ਇੰਡੀਅਨ ਹਾਈ ਕਮਿਸ਼ਨਰ ਦਾ ਜਿਹੜਾ ਦਫ਼ਤਰ ਆ, ਹਾਂਜੀ, ਤੇ ਉੱਥੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਜੀ। ਤੇ ਹੁਣ ਮੀਟਿੰਗ ਅਸੀਂ ਜਲਦੀ ਬੁਲਾ ਰਹੇ ਹਾਂ 1-2 ਦਿਨ ਦੇ ਵਿੱਚ। ਉਹਦੇ ਵਿੱਚ ਅਸੀਂ ਫੈਸਲਾ ਕਰਨਾ ਵੀ ਜਿੰਨੇ ਵੀ MP ਆ ਸਾਰਿਆਂ ਨੂੰ ਇੱਕ ਲੈਟਰ ਡਰਾਫਟ ਕੀਤਾ ਜਾਊਗਾ। ਹਾਂਜੀ। ਤੇ ਜਿਹੜਾ ਲੋਕਲ ਵਿਅਕਤੀ ਆਪਣੇ ਲੋਕਲ MP ਨੂੰ ਜਾ ਕੇ ਦੇਣਗੇ ਜੀ 5-5 700 ਬੰਦਿਆਂ ਦਾ ਡੈਲੀਗੇਸ਼ਨ ਬਣਾ ਕੇ। ਹਾਂਜੀ। ਤੇ ਜਿਹਦੇ ਵਿੱਚ ਆਪਣੇ ਜਿਹੜੇ ਸਿੱਖ ਕੈਦੀ ਆਪਣੇ ਭਰਾ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੇ ਆ ਜੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇਗੀ। ਕਿਉਂਕਿ ਅੱਜ ਹੀ ਮੇਰੇ ਕੋਲ ਇੱਕ ਲੇਟੈਸਟ ਜਿਹੜੀ ਲਿਸਟ ਪਹੁੰਚੀ ਆ, ਹਾਂਜੀ, ਉਹਦੇ ਮੁਤਾਬਕ 77 ਸਿੰਘ ਆ ਜਿਹੜੇ ਉਹ ਹਿੰਦੁਸਤਾਨ ਦੇ ਜੇਲ੍ਹਾਂ ਦੇ ਵਿੱਚ ਬੰਦੇ ਆ। ਹਾਂਜੀ। ਜਿਨ੍ਹਾਂ ਦੇ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਈ ਆ। ਹਾਂਜੀ। ਤੇ 20 ਸਿੰਘ ਆ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਜੀ। ਤੇ 8 ਸਿੰਘ ਆ ਜਿਨ੍ਹਾਂ ਨੂੰ 8 ਸਿੰਘ ਉਹ ਆ ਜਿਹੜੇ ਸੀਨੀਅਰ ਸਿਟੀਜ਼ਨ ਆ ਉੱਥੋਂ ਦੇ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਲੈ ਕੇ 85 ਸਾਲ ਤੱਕ ਆ। ਹਾਂਜੀ। ਤੇ ਬਾਕੀ 48 ਸਿੰਘ ਹੋ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀਆਂ ਚ ਜੀ। ਤੇ ਉਹ 77 ਸਿੰਘ ਬਣਦੇ 77। ਹਾਂਜੀ। ਤੇ ਉਹਨਾਂ ਵਿੱਚੋਂ ਜਿਹੜੇ ਬਹੁਤ ਸਾਰੇ ਸਿੰਘ ਆ ਉਹ ਆਪਣੀ ਉਮਰ ਕੈਦ ਨਾਲ 1.5 ਗੁਣਾ ਸਮਾਂ ਜੇਲ੍ਹਾਂ ਦੇ ਵਿੱਚ ਗੁਜ਼ਾਰ ਚੁੱਕੇ ਆ। ਬਿਲਕੁਲ। ਪਰ ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਹਾਂਜੀ।
ਤੇ ਦੂਸਰੇ ਪਾਸੇ ਆ ਪਿੱਛੇ ਥੋੜੇ ਦਿਨਾਂ ਦੀ ਗੱਲ ਆ, ਹਲੇ ਸ਼ਾਇਦ 6 ਮਈ ਦੀ ਗੱਲ ਆ ਜੀ। ਇੱਕ ਫਿਲਮੀ ਐਕਟਰ ਸੀਗਾ ਸਲਮਾਨ ਖਾਨ, ਹਾਂਜੀ, ਉਹਨੂੰ 5 ਸਾਲ ਦੀ ਕੇਵਲ ਸਜ਼ਾ ਹੁੰਦੀ ਆ, ਹਾਂਜੀ, ਹਿੱਟ ਐਂਡ ਰਨ ਦੇ ਕੇਸ ਦੇ ਵਿੱਚ ਜੀ। ਤੇ ਉਹਨੂੰ ਉਹੀ ਅਦਾਲਤ ਮੌਕੇ ਤੇ ਹੀ ਉਹਨੂੰ ਜ਼ਮਾਨਤ ਦੇ ਦਿੰਦੀ ਆ, ਬਿਲਕੁਲ, ਹਾਂਜੀ। ਤੇ ਉਹਨੂੰ 1 ਘੰਟਾ ਵੀ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਨਹੀਂ ਪਿਆ ਜੀ। ਅਗਲੇ ਦਿਨ ਹੀ ਉਹਨੂੰ ਹਾਈ ਕੋਰਟ ਚੋਂ ਪੱਕੀ ਜ਼ਮਾਨਤ ਮਿਲ ਗਈ, ਹਾਂਜੀ। ਤੇ ਜਦ ਕਿ ਸਿੱਖਾਂ ਨੂੰ ਇਹੋ ਜਿਹੀ ਕੋਈ ਵੀ ਫੈਸਿਲਿਟੀ ਨਹੀਂ ਹੈਗੀ। ਹੁਣ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓੜਾ ਆ, ਹਾਂਜੀ, ਤੇ ਉਹਨਾਂ ਸਿੰਘਾਂ ਨੂੰ ਭਾਈ ਦਇਆ ਸਿੰਘ ਲਾਹੌਰੀਆ ਆ ਜੀ। ਤੇ ਏਦਾਂ ਦੇ ਕਈ ਸਿੰਘ ਆ ਜਿਨ੍ਹਾਂ ਨੂੰ ਕਦੀ 1 ਘੰਟੇ ਦੀ ਪਰੋਲ ਵੀ ਨਹੀਂ ਮਿਲੀ ਅਜੇ ਤੱਕ, ਹਾਂਜੀ। ਤੇ ਪਰ ਉਹ ਇਹਨਾਂ ਲੋਕਾਂ ਦਾ ਸੰਬੰਧ ਬਹੁ ਗਿਣਤੀ ਦੇ ਨਾਲ ਹੈ, ਕਿਉਂਕਿ ਬਹੁ ਗਿਣਤੀ ਜਿਹੜੀ ਹਿੰਦੂ ਬਹੁ ਗਿਣਤੀ ਉੱਥੇ ਦੀ ਉਹਦੀਆਂ ਫਿਲਮਾਂ ਵਾਸਤੇ ਕੰਮ ਕਰਦੇ ਆ ਜੀ। ਤੇ ਉਹ ਇਸ ਕਰਕੇ ਉਹਨਾਂ ਦੇ ਪ੍ਰੈਸ਼ਰ ਕਾਰਨ ਜਿਹੜਾ ਕਾਨੂੰਨ ਆ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਗਿਆ ਤੇ ਉਹਨੂੰ 1 ਘੰਟੇ ਵਾਸਤੇ ਵੀ ਜੇਲ੍ਹ ਵਿੱਚ ਜਾਣਾ ਨਹੀਂ ਪਿਆ ਜੀ। ਤੇ ਵੀ ਜੀ ਵਿਤਕਰਾ ਹੋ ਰਿਹਾ ਸਿੱਖਾਂ ਦੇ ਨਾਲ ਜੀ, ਬਿਲਕੁਲ। ਤੇ ਇਸ ਸਮੱਸਿਆ ਦਾ ਤਾਂ ਇੱਕੋ ਹੀ ਹੱਲ ਹੋਣਾ ਆ ਵੀ ਉਹ ਹੋਏਗਾ ਖਾਲਿਸਤਾਨ ਤੋਂ ਬਿਨਾਂ, ਸਮੱਸਿਆ ਹੱਲ ਹੋ ਨਹੀਂ ਸਕਦੀ, ਹਾਂਜੀ ਜੀ, ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1-1.5 ਮਿੰਟ ਰਹਿ ਗਿਆ ਵਾ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਤੁਸੀਂ ਗੱਲ ਕੀਤੀ ਆ ਈਵਨ ਲਾਈਕ ਪੰਜਾਬ ਦੇ ਵਿੱਚ ਵੀ ਕਾਫੀ ਪ੍ਰੋਟੈਸਟ ਹੋ ਰਹੇ ਨੇ, ਰੋਸ ਵਿਖਾਵੇ ਹੋ ਰਹੇ ਨੇ, ਆਪਣੇ ਸਿੰਘ ਗ੍ਰਿਫਤਾਰੀਆਂ ਦੇ ਰਹੇ ਨੇ, ਈਵਨ ਬਾਦਲ ਦੀ ਕੋਠੀ ਮੋਰੇ ਵੀ ਪ੍ਰੋਟੈਸਟ ਹੋ ਰਹੇ ਨੇ, ਪਰ ਕੁਝ ਲੱਗਦਾ ਨਹੀਂ ਕਿ ਬਾਦਲ ਦੇ ਉੱਪਰ ਕੋਈ ਅਸਰ ਹੋ ਰਿਹਾ ਜਾਂ ਇੰਡੀਅਨ ਗਵਰਨਮੈਂਟ ਦੇ ਉੱਪਰ ਕੋਈ ਅਸਰ ਹੋ ਰਿਹਾ। ਪਰ ਜਿਸ ਤਰ੍ਹਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਤੁਸੀਂ ਇੰਗਲੈਂਡ ਦੇ ਵਿੱਚ ਵੀ, UK ਦੇ ਵਿੱਚ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕਾਨਫਰੰਸਿਸ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਇੱਥੇ ਕੋਈ ਫਰਕ ਪਵੇਗਾ? ਕਿਉਂਕਿ ਇਫ ਯੂ ਲੁੱਕ ਕਰ ਰਹੇ ਕਿ ਇੰਗਲੈਂਡ ਦੀ ਮਾਰਗਰੇਟ ਥੈਚਰ ਸੀ, ਉਹਨੇ ਤਾਂ ਸਭ ਕੁਝ ਕਰਵਾਇਆ ਸੀ ਜੂਨ 84 ਦਾ। ਤੁਹਾਨੂੰ ਕੀ ਲੱਗਦਾ ਕਿ ਇੰਗਲੈਂਡ ਦੇ ਗਵਰਨਮੈਂਟ ਦੇ ਉੱਪਰ ਕੋਈ ਪ੍ਰੈਸ਼ਰ ਪਏਗਾ ਜਾਂ ਕੋਈ ਪ੍ਰੋਬਲਮ ਹੋਏਗੀ? ਨਹੀਂ, ਉਹ ਪ੍ਰੈਸ਼ਰ ਪਵੇ ਜਾਂ ਨਾ ਪਵੇ, ਪਰ ਇੱਥੋਂ ਜੇ ਆਪਾਂ ਕੋਈ ਐਕਟੀਵਿਟੀ ਕਰਦੇ ਆ ਨਾ, ਚਾਹੇ ਤੁਸੀਂ ਅਮਰੀਕਾ ਦੇ ਵਿੱਚ ਸੱਚ ਵੀ ਕਰਦੇ ਆ, ਚਾਹੇ ਇੰਗਲੈਂਡ ਵਿੱਚ ਕਰਦੇ ਆ, ਉਹਦਾ ਅਸਰ ਪੰਜਾਬ ਦੇ ਲੋਕਾਂ ਦੇ ਬਹੁਤ ਪੈਂਦਾ ਆ, ਹਾਂਜੀ। ਤੇ ਉੱਥੇ ਦੇ ਪੰਜਾਬ ਦੇ ਲੋਕਾਂ ਵਿੱਚ ਉਹਦੇ ਨਾਲ ਜਾਗਰਤੀ ਆਉਂਦੀ ਹੈ ਤੇ ਉਹ ਵੀ ਫੇਰ ਤੁਰ ਪੈਂਦੇ ਆ ਜੀ। ਤੇ ਦੂਸਰਾ ਬਾਦਲ ਤੇ ਤਾਂ ਫਰਕ ਕੀ ਪਾ, ਜੋ ਉਹਨੇ ਕੱਲ ਉੱਥੇ ਕਰਤੂਤਾਂ ਕੀਤੀਆਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨੂੰ ਵੇਖਦੇ ਆਪਾਂ ਕਹਿ ਸਕਦੇ ਹਾਂ ਕਿ ਮਹੰਤ ਨਰੈਣੂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ, ਹਾਂਜੀ। ਕਿ ਜਿਸ ਤਰ੍ਹਾਂ ਉਹਨਾਂ ਨੇ ਬੀਬੀਆਂ ਦੇ ਨਾਲ ਬਦਸਲੂਕੀ ਕੀਤੀ ਆ, ਹਾਂਜੀ, ਉਹ ਅਮਰੀਕਨ ਬੀਬੀ ਭੈਣ ਜੀ ਸਰਵਿੰਦਰ ਕੌਰ ਦੇ ਨਾਲ ਜਿੱਦਾਂ ਇਹਨੇ ਬਦਸਲੂਕੀ ਕੀਤੀ ਆ, ਬੀਬੀ ਪ੍ਰੀਤਮ ਕੌਰ ਨੂੰ ਜਿੱਦਾਂ ਘਸੀਟਿਆ ਨਹੀਂ ਫੜ ਕੇ ਬਾਹਾਂ ਤੋਂ, ਹਾਂਜੀ, ਤੇ ਉਹ ਬਹੁਤ ਹੀ ਸ਼ਰਮਨਾਕ ਗੱਲ ਆ, ਬਿਲਕੁਲ। ਤੇ ਉਹਨਾਂ ਦੀ ਜਿਹੜੀ ਟਾਸਕ ਫੋਰਸ ਆ ਉਹਨਾਂ ਨੇ ਉੱਥੇ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਤੱਕ ਨਹੀਂ ਟੇਕਣ ਦਿੱਤਾ, ਹਾਂਜੀ। ਤੇ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਆ, ਬਿਲਕੁਲ, ਬਿਲਕੁਲ। ਤੇ ਦੂਸਰਾ ਉਸਨੇ ਦੇਖੋ ਇੱਕ ਪਾਸੇ ਔਰਬਿਟ ਬੱਸਾਂ ਦਾ ਉਹਦਾ ਚੱਲਿਆ, ਹਾਂਜੀ, ਹਾਂਜੀ, ਤੋਂ ਇੱਕ ਬੀਬੀ ਨੇ ਛਾਲ ਮਾਰ ਦਿੱਤੀ ਬੱਸ ਚੋਂ ਆਪਣੀ ਬੱਚੀ ਦੇ ਨਾਲ, ਹਾਂਜੀ। ਤੇ ਉਹ ਲੋਕੀ ਇੱਕਦਮ ਭੜਕ ਪਏ ਦੇ ਖਿਲਾਫ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਹਨੇ ਧਾਰਮਿਕ ਯਾਤਰਾ ਸ਼ੁਰੂ ਕਰ ਦਿੱਤੀ, ਗੁਰੂ ਸਾਹਿਬ ਦੇ ਜੋ ਸ਼ਸਤਰ ਹਨ, ਵਸਤਰ ਹਨ, ਉਹਨਾਂ ਨੂੰ ਲੈ ਕੇ, ਹਾਂਜੀ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਡਾਇਵਰਟ ਕੀਤਾ ਜਾ ਸਕੇ ਜੀ। ਤੇ ਉਹਦੇ ਨਾਲ ਇਹਨੇ ਬਾਪੂ ਸੂਰਤ ਸਿੰਘ ਦੇ ਬੜੀ ਗੱਲ ਤੋਂ ਵੀ ਲੋਕਾਂ ਦਾ ਧਿਆਨ ਕਿਸੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਆ, ਹਾਂਜੀ। ਤੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਤੇ ਰਾਜੇ ਦੇ ਜਿਹੜੇ ਸਿਆਸੀ ਲੋਕ ਚੱਲਦੇ ਰਹਿੰਦੇ ਨੇ ਜੀ, ਬਿਲकुल। हमें लाइक वीर जी प्रोवाइड की इन्होंने काफ़ी ध्यान डाइवर्ट करने की कोशिश की और काफ़ी अपने भैन भरावां दा पंजाब दे विच ध्यान डाइवर्ट हो भी गया है, इसलिए तुसीं गल कीती कि साडा फर्ज बनदा कि ना कि गवर्नमेंट नूं अवेयर करने लई बाकी सारे भैन भरा जो पंजाब दे विच बैठे ने उन्हां दे विच जागरूकता लिआउण लई। सो थैंक यू सो मच वीर जी कि तुसीं इंग्लैंड दे विच अपनी जथेबंदी नाल इस तरह दे उपराले कर रहे हो। चलो अज साडे कोल 15 मिनट सीगे तुहाडे नाल गलबात करन लई, साडा वक्त भी ब्रेक वाल जा रहा, पर नैक्सट टाइम असीं चाहांगे जून 84 दे हवाले दे नाल जिहड़ा घल्लूघारा आ रहा है एनिवर्सरी आ रही है उस संबंधी विच तुहाडे विशेष प्रोग्राम करिए। पर आज सारे असीं इत्थे इजाजत लैंदे आ। वाहिगुरू जी का खालसा, वाहिगुरू जी की फतेह। वाहिगुरू जी की फतेह वीर जी। व्यूअर्स, वक्त हो गया एक छोटे से ब्रेक का। कीप वॉचिंग न्यूज़ TV 84। We'll be right back after a short break.